मेरे ਵੱਲੋਂ ਸਭ ਨੂੰ ਸਲਾਮ। ਅੱਜ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਕਿਸੇ ਵੀ ਬੋਲੀ ਨੂੰ ਸਿੱਖਣ 'ਚ ਹਰ ਬੰਦੇ ਨੂੰ ਥੋੜ੍ਹਾ ਟਾਈਮ ਲੱਗਦਾ। ਕਦੀ ਕਦੀ ਅਸੀਂ ਸਮਝਦੇ ਹਾਂ ਕਿ ਜਦ ਤੱਕ ਉਹ ਖਾਲਸ ਨਹੀਂ ਬੋਲਦਾ ਉਨੀ ਦੇਰ ਉਹ ਸਾਡੇ ਮਜ਼ਾਕ ਦਾ ਨਿਸ਼ਾਨਾ ਬਣਨ ਦਾ ਹੱਕਦਾਰ ਹੈ। ਮੈਂ ਬੜਾ ਵਕਤ ਐਸੇ ਲੋਕਾਂ ਨਾਲ ਗੁਜ਼ਾਰਿਆ ਜਿਹੜੇ ਦੂਜੇ ਮੁਲਕਾਂ 'ਚੋਂ ਆਏ ਅਤੇ ਇੱਥੇ ਆ ਕੇ ਉਰਦੂ ਅਤੇ ਸਾਡਾ ਕਲਚਰ ਸਿੱਖਣ ਦੀ ਕੋਸ਼ਿਸ਼ ਕਰਦੇ ਸਨ। ਬੜੀਆਂ ਬੜੀਆਂ ਗਲਤੀਆਂ ਕਰਦੇ ਸਨ ਅਤੇ ਫਿਰ ਉਹਨਾਂ ਨੂੰ ਬੜੇ ਪਿਆਰ ਮੁਹੱਬਤ ਨਾਲ ਸਮਝਾਉਣਾ ਅਤੇ ਸਿਖਾਉਣਾ ਪੈਂਦਾ, ਜਿਵੇਂ ਇੱਕ ਛੋਟੇ ਬੱਚੇ ਨੂੰ ਸਿਖਾਈਦਾ। ਸਾਡਾ ਜਿਹੜਾ ਨਿਆਣਾ ਪੰਜਾਬੀ ਬੋਲਣ ਲੱਗਦਾ ਅਸੀਂ ਉਹਨੂੰ ਕਹਿੰਦੇ ਤੂੰ ਕਿਹੜੇ ਪੁੱਠੇ ਪਾਸੇ ਟੁਰ ਪਿਆ ਬਈ, ਕਿਉਂ ਪੁੱਠਾ ਪਾਸਾ? ਅਸੀਂ ਉਹਨੂੰ ਕਹਿੰਦੇ ਹਾਂ ਕਿ ਪੰਜਾਬੀ ਜਿਹੜੀ ਉਹ ਸਿਰਫ ਗਾਲੀਆਂ ਦੀ ਜ਼ੁਬਾਨ ਹੈ, ਹੋਰ ਕੋਈ ਸ਼ੈ ਨਹੀਂ ਇਹਦੇ 'ਚ। ਕੋਈ ਵੀ ਪੰਜਾਬੀ ਬੋਲੇਗਾ ਅਤੇ ਉਹ ਗਾਲ ਜ਼ਰੂਰ ਕੱਢੇਗਾ। ਕਿਉਂ? ਇੰਗਲਿਸ਼ ਲਿਟਰੇਚਰ ਦੇ ਵਿੱਚ ਕੀਟਸ ਹੈਗਾ ਅਤੇ ਸਾਡੇ ਲਿਟਰੇਚਰ 'ਚ ਵੀ ਸ਼ਿਵ ਕੁਮਾਰ ਬਟਾਲਵੀ ਹੈਗਾ। ਅਤੇ ਇੰਗਲਿਸ਼ ਲਿਟਰੇਚਰ ਦੇ ਵਿੱਚ ਵਰਡਸਵਰਥ ਹੈਗਾ ਅਤੇ ਸਾਡੇ ਲਿਟਰੇਚਰ 'ਚ ਵੀ ਮੀਆਂ ਮੁਹੰਮਦ ਬਖਸ਼ ਹੈਗਾ। ਨਹੀਂ, ਘਾਟ ਨਹੀਂ ਹੈ, ਅਲੱਗ ਨੇ। ਬੱਚਿਆਂ ਨੂੰ ਇਹ ਦੱਸਣਾ ਹੈ ਹਰ ਮੁਲਕ, ਹਰ ਜ਼ੁਬਾਨ, ਹਰ ਸਕਾਫਤ ਦਾ ਆਪਣਾ ਇੱਕ ਪਿਛੋਕੜ ਹੈ। ਅਸੀਂ ਆਪਣੇ ਨੂੰ ਛੱਡ ਕੇ ਦੂਜੇ ਵੱਲ ਨਹੀਂ ਜਾਣਾ, ਆਪਣੇ ਦੇ ਨਾਲ ਦੂਜੇ ਨੂੰ ਅਪਣਾਉਣਾ। ਅਤੇ ਜੇ ਅਸੀਂ ਇਹ ਕਰ ਸਕਾਂਗੇ ਤਾਂ ਸਾਨੂੰ ਆਪਣਿਆਂ 'ਤੇ ਵੀ ਫਖਰ ਹੋਏਗਾ ਅਤੇ ਉਹਨਾਂ ਦਿਆਂ ਦੀਆਂ ਵੀ ਤਾਰੀਫਾਂ ਕਰਾਂਗੇ। ਅਤੇ ਜੇ ਅਸੀਂ ਆਪਣਿਆਂ 'ਤੇ ਫਖਰ ਨਹੀਂ ਕਰ ਸਕਦੇ ਤਾਂ ਦੂਜਿਆਂ ਸਾਨੂੰ ਰਲਣ ਵੀ ਨਹੀਂ ਦੇਣਾ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਨਵੀਂ ਨਸਲ ਦੁਨੀਆ 'ਚ ਇੱਜ਼ਤ ਪਾਵੇ ਤਾਂ ਪਹਿਲੋਂ ਆਪਣੀਆਂ ਸ਼ੈਵਾਂ ਦੀ ਇੱਜ਼ਤ ਕਰਾਓ। ਹਰ ਜ਼ੁਬਾਨ 'ਚ ਚੰਗੇ ਮਾੜੇ ਲਫ਼ਜ਼ ਹੁੰਦੇ ਨੇ। ਜੇ ਤੁਸੀਂ ਸਮਝਦੇ ਹੋ ਕਿ ਪੰਜਾਬੀ ਵਿੱਚ ਮਾੜੇ ਲਫ਼ਜ਼ ਨੇ, ਮਾੜੇ ਬੋਲ ਨੇ, ਤਾਂ ਇਹਦਾ ਮਤਲਬ ਹੈ ਤੁਸੀਂ ਜਿਹੜੀ ਸਿੱਖੀ ਹੈ ਉਹ ਮਾੜੀ ਸੀ। ਚੰਗੇ ਲਫ਼ਜ਼ ਹੈਗੇ ਸਨ, ਤੁਸੀਂ ਸਿੱਖਣੋਂ ਰਹਿ ਗਏ। ਆਪਣੇ ਬੱਚਿਆਂ ਨੂੰ ਚੰਗੀ ਪੰਜਾਬੀ ਸਿਖਾਉਣ ਲਈ ਚੰਗੇ ਪੰਜਾਬੀ ਬੋਲਣ ਵਾਲਿਆਂ ਦੇ ਮੱਥੇ ਲਾਓ, ਚੰਗੀ ਪੰਜਾਬੀ ਕਿਤਾਬਾਂ ਦੇ ਮੱਥੇ ਲਾਓ, ਤਾਂ ਕਿ ਉਹਨੂੰ ਪਤਾ ਲੱਗੇ ਕਿ ਚੰਗਾ ਬੋਲਿਆ ਜਾ ਸਕਦਾ। ਜ਼ੁਬਾਨ ਮਾੜੀ ਨਹੀਂ, ਬੰਦਾ ਮਾੜਾ ਟੱਕਰ ਗਿਆ ਹੋਣਾ। ਮੇਰੀ ਤੁਹਾਡੇ ਸਾਰਿਆਂ ਅੱਗੇ ਇਹ ਦਰਖਾਸਤ ਹੈ ਕਿ ਸ਼ੁੱਧ ਪੰਜਾਬੀ, ਸ਼ੁੱਧ ਉਰਦੂ, ਸ਼ੁੱਧ ਅੰਗਰੇਜ਼ੀ ਦੇ ਪਿੱਛੇ ਨਾ ਪਾਓ। ਜਿੰਨੀ ਦੇਰ ਤੱਕ ਉਹ ਸਿੱਖ ਰਹੇ ਨੇ, ਅਗਰ ਕੋਈ ਲਫ਼ਜ਼ ਗਲਤ ਵੀ ਬੋਲਦੇ ਨੇ, ਅਗਰ ਕੋਈ ਲਫ਼ਜ਼ ਦੂਜੀ ਜ਼ੁਬਾਨ ਦਾ ਵਿੱਚ ਪਾ ਲੈਂਦੇ ਨੇ, ਕੋਈ ਮਸਲਾ ਨਹੀਂ। ਜਿਹੜੇ ਲਫ਼ਜ਼ ਨਾਲ ਸਰਦਾ ਉਹ ਪਾ ਲਓ ਵਿੱਚ। ਜ਼ੁਬਾਨਾਂ ਦੀ ਖੂਬਸੂਰਤੀ ਇਹੋ ਹੀ ਹੈ ਕਿ ਇੱਕ ਦੂਜੇ ਨੂੰ ਨਾਲ ਮਿਲਾ ਲੈਂਦੀਆਂ, ਲੇਕਿਨ ਮੁਕੰਮਲ ਰੋਕੋ ਨਾ, ਅੱਗੇ ਵਧਣ ਦਿਓ। ਅੱਜ ਸਾਡੇ ਪੰਜਾਬੀ ਲਿਟਰੇਚਰ ਦੇ ਵਿੱਚ ਬਹੁਤ ਅੱਛੇ ਲੋਕ ਆ ਰਹੇ ਨੇ, ਉਹਨਾਂ ਦਾ ਤਾਰਫ ਕਰਾਓ, ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਲਿਖਤ ਦਾ ਤਾਰਫ ਕਰਾਓ, ਤਾਂ ਕਿ ਤੁਹਾਡੇ ਬੱਚੇ ਆਪਣੇ ਮਾਂ ਪਿਓ, ਆਪਣੇ ਦਾਦਿਆਂ ਪੜਦਾਦਿਆਂ ਦੀ ਜ਼ੁਬਾਨ ਨਾਲ ਜੁੜੇ ਰਹਿ ਸਕਣ ਅਤੇ ਬੋਲੀ ਜ਼ਿੰਦਾ ਰਹੇ। ਬਹੁਤ ਸ਼ੁਕਰੀਆ। ਰੱਬ ਰਾਖਾ, ਜਿਉਂਦੇ ਵਸਦੇ ਰਹੋ।